अस्सलाम वालेकुम। ਉਹ ਭਲੇ ਵਕਤਾਂ ਦੀ ਗੱਲ ਹੈ ਕਿ ਦੋ ਯਾਰ ਸਨ, ਆਪ 'ਚ ਉਹਨਾਂ 'ਚ ਬੜੀ ਦੋਸਤੀ ਯਾਰੀ ਸੀ ਤੇ ਇੱਕ ਜ਼ਰਾ ਮਾੜੇ ਕਰਦਾ ਸੀ, ਇੱਕ ਜ਼ਰਾ ਤਗੜੇ ਕਰਦਾ ਸੀ। ਉਹਦਾ ਮਾੜੇ ਕਰਦਾ ਸੀ ਹੋਇਆ ਇੰਜ ਕਿ ਉਹਦੇ ਕੋਈ ਹਾਲਾਤ ਨਾਲ ਹੋਰ ਖ਼ਰਾਬ ਹੋ ਗਿਆ। ਹਾਲਾਤ ਇਸ ਤੱਕ ਆ ਗਏ ਕਿ ਉਹਦੇ ਘਰ 2 ਟਾਈਮ ਦੀ ਰੋਟੀ ਪੱਕਣੀ ਵੀ ਔਖੀ ਹੋ ਗਈ। ਅੱਛਾ, ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਆ ਗਏ, ਜਿਹੜਾ ਉਹਦਾ ਬੇਲੀ ਜਿਹੜਾ ਸੌਖਾ ਸੀ ਨਾ, ਉਹਨਾਂ ਨੂੰ ਕਿਹਾ ਯਾਰ ਨਾ ਇੰਜ ਕਰ, ਤੂੰ ਜਿਹੜਾ ਨਾ ਸਾਡੇ ਵੱਲ ਆ ਜਾ ਕਰ ਤੇ ਉੱਥੇ ਆ ਕੇ ਰੋਟੀ ਖਾ ਲਿਆ ਕਰ। ਉਹ ਪਹਿਲੋਂ ਤਾਂ ਨਾ ਮੰਨਿਆ, ਖੈਰ ਕੀ ਕਰਦਾ, ਆਖਿਰਕਾਰ ਜੀ ਉਹ ਮੰਨ ਗਿਆ। ਖੈਰ ਉਹ ਨਾਲ ਦੇ ਪਿੰਡ ਰਹਿੰਦਾ ਸੀ, ਪਿੰਡ ਉਹਨਾਂ ਦਾ ਇੱਕ ਨਹੀਂ ਸੀ, ਦੂਜੇ ਪਿੰਡ ਦਾ ਸੀ। ਖੈਰ ਉਹਨੇ ਸਵੇਰੇ ਜਾਣਾ, ਰੋਟੀ ਖਾਣੀ, ਉਹਦੀ ਮਾਂ ਨੇ ਰੋਟੀ ਪਕਾ ਦੇਣੀ, ਉਹਨੇ ਰੋਟੀ ਖਾ ਦੇ ਨਾਲ ਉਹਨੂੰ ਨਾ ਰੋਟੀ ਬਣ ਦੇਣੀ। ਉਹ ਘਰ ਆਪਦੀ ਮਾਂ ਵਾਸਤੇ ਵੀ ਲੈ ਆਉਂਦਾ ਸੀ। ਉਹ ਇਸ ਤਰ੍ਹਾਂ ਕੋਈ ਨਾ 1.5 ਸਾਲ ਆਉਂਦੇ ਨੇ ਕਿ ਇੰਜ ਸਿਸਟਮ ਚੱਲਿਆ। ਉਹ 1.5 ਸਾਲ ਬਾਅਦ ਉਹਦੇ ਥੋੜ੍ਹੇ ਹਾਲਾਤ ਠੀਕ ਹੋਏ। ਉਹਨੇ ਕਿਹਾ ਹੁਣ ਮੇਰਾ ਕੰਮ ਠੀਕ ਹੋ ਗਿਆ ਅਤੇ ਅੱਲਾ ਦਾ ਸ਼ੁਕਰ ਹੈ, ਅਤੇ ਮੈਂ ਜਿਹੜਾ ਨਾ ਹੁਣ ਤੇਰੀ ਬੜੀ ਮਿਹਰਬਾਨੀ, ਹੁਣ ਆਪਣਾ ਕੰਮ ਚੱਲ ਪਿਆ। ਉਹਨੇ ਕਿਹਾ ਚਲੋ ਠੀਕ ਹੈ। ਖੈਰ ਜੀ ਉਹ ਆਪਦੇ ਘਰ ਉਹਨਾਂ ਮਿਲਣਾ ਜੁਲਣਾ ਹੋਇਆ ਕਿ 2-2.5 ਸਾਲਾਂ ਦੇ ਬਾਅਦ ਜਿਹੜਾ ਹੈ ਨਾ, ਉਹ ਜਿਹੜਾ ਸੌਖਾ ਮੁੰਡਾ ਸੀ, ਜਿਹੜਾ ਉਹਦਾ ਬੇਲੀ ਸੀ, ਜਿਹੜਾ ਉਹਦਾ ਵਾਹਵਾ ਸੀ, ਜਦੋਂ ਰੋਟੀ ਖਾਂਦਾ ਹੁੰਦਾ ਸੀ, ਉਹਦੇ ਤੇ ਨਾ ਕੋਈ ਕੇਸ ਪੈ ਗਿਆ, ਕੋਈ ਨਜਾਇਜ਼ ਕੇਸ ਪੈ ਗਿਆ। ਉਹਨੂੰ ਪੁਲਿਸਾਂ ਪੈਣ ਲੱਗ ਪਈਆਂ ਅਤੇ ਉਹ ਜਿਹੜਾ ਨਾ ਬੜਾ ਤੰਗ, ਉਹ ਆਖਰ ਇੱਕ ਦਿਨ ਉਹਨਾਂ ਤੰਗ ਆ ਗਿਆ ਨਾ ਪੁਲਿਸ ਤੋਂ। ਉਹਦੀ ਮਾਂ ਨੇ ਬਣਾਇਆ ਪ੍ਰੋਗਰਾਮ ਕਿ ਜਿਹੜਾ ਸਾਨੂੰ ਤਾਂ ਰੋਜ਼ ਆਏ ਦਿਨ ਜਿਹੜਾ ਪੁਲਿਸ ਤੰਗ ਕਰਦੀ ਹੈ, ਅਤੇ ਹੁਣ ਕੋਈ ਜ਼ਿਆਦਾ ਹੀ ਡਰ ਵੱਧ ਗਿਆ, ਅਤੇ ਇਵੇਂ ਕਿਤੇ ਬੇਇੱਜ਼ਤ ਨਾ ਹੋਈਏ, ਅਤੇ ਮੈਂ ਕੋਈ 4 ਦਿਨ ਜਿਹੜਾ ਆਸੇ ਪਾਸੇ ਆਪਾਂ ਹੋ ਜਾਂਦੇ ਹਾਂ। ਅਤੇ ਉਹ ਮੁੰਡੇ ਤੋਂ ਨੇ ਕਿਹਾ ਵੀ ਇੰਜ ਕਰੀਏ, ਜਿਹੜਾ ਮੇਰਾ ਬੇਲੀ ਹੈ ਨਾ, ਤੁਸੀਂ ਉੱਧਰ ਚਲੇ ਜਾਓ, ਮੈਂ ਚਲੋ ਬਾਹਰ ਆਸੇ ਪਾਸੇ ਰਹਿ ਲਾਂਗਾ, ਕਿਤੇ ਖੇਤਾਂ ਜੇ ਮੈਂ ਗਿਆ ਤਾਂ ਹੋ ਸਕਦਾ ਕਿਤੇ ਪੁਲਿਸ ਉਹਨਾਂ ਨੂੰ ਵੀ ਨਾ ਤੰਗ ਕਰੇ। ਅਤੇ ਇਸ ਕਰਕੇ ਜਿਹੜਾ ਨਾ ਤੁਸੀਂ ਜਿਹੜੀਆਂ ਬੀਬੀਆਂ ਜਿਹੜਾ ਤੁਸੀਂ ਉੱਧਰ ਚਲੀਆਂ ਜਾਓ। ਅਤੇ ਉਹਨੇ ਖੈਰ ਉਹਨਾਂ ਨੂੰ ਘਰ ਦਾ ਜਿਹੜਾ ਨਾ ਰਾਹ ਦੱਸਤਾ, ਦੂਰੋਂ ਉਹਨੇ ਦੱਸਤਾ ਵੀ ਫਲਾਣਾ ਘਰ ਹੈ। ਉਧਰ ਘਰ ਜਾ ਕੇ ਜਿਹੜੀ ਹੈ ਨਾ, ਉਹ ਮੁੰਡੇ ਦੀ ਮਾਂ, ਉਹਨੇ ਜਾ ਕੇ ਦਰਵਾਜ਼ਾ ਖੜਕਾਇਆ। ਅੱਗੋਂ ਮੁੰਡਾ ਬਾਹਰ ਆਇਆ। ਜਦੋਂ ਬਾਹਰ ਆਇਆ ਤਾਂ ਪੁੱਛਦਾ ਵੀ ਤੁਸੀਂ ਕੌਣ। ਉਹ ਜਦੋਂ ਇੰਨੀ ਗੱਲ ਪੁੱਛਦਾ ਨਾ ਵੀ ਤੁਸੀਂ ਕੌਣ, ਅਤੇ ਉਹ ਬੇਬੇ ਜਿਹੜੀ ਹੈ ਉਹ ਵੇਖ ਕੇ ਹੈਰਾਨ ਹੋ ਜਾਏ ਅਤੇ ਇੱਕ ਚਪੇੜ ਮਾਰਦੀ ਉਹਦੇ ਮੂੰਹ 'ਤੇ। ਅਤੇ ਉਹਨੂੰ ਆਂਦੀ ਹੈ ਵੀ ਅੱਜ ਸਾਡੇ 'ਤੇ ਹਾਲਾਤ ਮਾੜੇ ਆਏ ਨੇ ਅਤੇ ਤੂੰ ਨਾਲ ਹੀ ਆਖਦਾ ਵੀ ਤੁਸੀਂ ਕੌਣ, ਅਤੇ 1.5 ਸਾਲ ਤੂੰ ਮੇਰੇ ਹੱਥ ਦੀ ਪੱਕੀ ਰੋਟੀ ਖਾਂਦਾ ਰਿਹਾ, ਅਤੇ ਉਦੋਂ ਤੈਨੂੰ ਨਹੀਂ ਸੀ ਯਾਦ ਕਿ ਮੈਂ ਕੌਣ ਆ। ਉਹ ਜਦੋਂ ਇੰਨੀ ਗੱਲ ਸੁਣਦਾ ਤਾਂ ਉਹਦੀ ਅੱਖਾਂ 'ਚੋਂ ਨਾ ਅਥਰੂ ਡਿੱਗ ਪੈਂਦੇ ਨੇ, ਅਤੇ ਉਹ ਆਂਦਾ ਮਾਂ ਮੈਂ ਤੇਰੀ ਇਹ ਕਦੀ ਨਹੀਂ ਭੁੱਲ ਸਕਦਾ, ਤੇਰੀ ਨੇਕੀ ਕਦੀ ਨਹੀਂ ਭੁੱਲ ਸਕਦਾ। ਮੈਂ ਤੇਰੇ ਹੱਥ ਦੀ ਰੋਟੀ ਖਾਂਦਾ ਰਿਹਾ, 1.5 ਸਾਲ ਮੈਂ ਤੁਹਾਡੇ ਘਰ ਜਾਂਦਾ ਰਿਹਾ। ਅਤੇ ਉਹਨੇ ਫਿਰ ਮੈਨੂੰ ਪਛਾਣਿਆ ਕਿਉਂ ਨਹੀਂ। ਉਹਨੇ ਕਿਹਾ ਬੇਬੇ ਮੈਂ ਪਛਾਣਿਆ ਇਸ ਕਰਕੇ ਨਹੀਂ, ਮੈਂ ਤੁਹਾਡੇ ਘਰ ਜਾਂਦਾ ਸਾਂ ਨਾ ਰੋਟੀ ਖਾਣ ਅਤੇ ਰੋਟੀ ਲੈਣ ਜਾਂਦਾ ਸਾਂ, ਅਤੇ ਮੈਂ ਅੱਜ ਤੱਕ ਕਦੀ ਨਿਗਾਹ ਚੁੱਕ ਕੇ ਉਤਾਂ ਨਹੀਂ ਵੇਖਿਆ। ਮੈਂ ਜਾਣਾ ਰੋਟੀ ਖਾ ਕੇ ਨਿਗਾਹ ਨੀਵੀਂ ਕਰਕੇ ਵਾਪਸ ਆ ਜਾਣਾ ਸਾਂ, ਅਤੇ ਮੈਨੂੰ ਨਹੀਂ ਪਤਾ ਕਿ ਕੌਣ ਹੈ ਹੋਰ ਕੌਣ ਹੈ ਘਰ ਦੇ ਵਿੱਚ। ਮੈਂ ਸਿਰਫ ਆਪਦੇ ਬੇਲੀ ਨੂੰ ਜਾਣਦਾ, ਠੀਕ, ਉਸ ਤੋਂ ਇਲਾਵਾ ਮੈਨੂੰ ਨਹੀਂ, ਮੈਂ ਕਦੀ ਅੱਖ ਚੁੱਕ ਕੇ ਵੇਖਿਆ ਹੀ ਨਹੀਂ ਹੈਗਾ। ਖੈਰ ਜੀ ਉਹ ਗੱਲ ਉਹਨੂੰ ਕਰ ਲਿਆ ਜਾਂਦਾ। ਉਹ ਗੱਲ ਕਰਨ ਦਾ ਮਕਸਦ ਇਹ ਆ ਅਤੇ ਸੁਣਾਉਣ ਦਾ ਮਕਸਦ ਇਹ ਆ ਕਿ ਤੁਸੀਂ ਅੱਜ ਕੱਲ੍ਹ ਦੇ ਹਾਲਾਤ ਵਾਲੀ ਵੇਖ ਲਓ। ਹੋਣਾ ਤਾਂ ਇੰਝ ਚਾਹੀਦਾ ਕਿ ਜੋ ਤੁਸੀਂ ਆਪਦੇ ਕਿਸੇ ਬੇਲੀ ਸੱਜਣ ਦੇ ਘਰ ਜਾਓ ਨਾ, ਅਤੇ ਉੱਧਰ ਅੱਖ ਚੁੱਕ ਕੇ ਆਂਦੇ ਨੇ ਕਿਸੇ ਵੱਲ ਜਾਓ ਨਾ, ਅਤੇ ਆਪਦੀਆਂ ਅੱਖਾਂ ਨੂੰ ਕੰਟਰੋਲ ਰੱਖੋ। ਅਤੇ ਹੁਣ ਜੇ ਕੋਈ ਬੰਦਾ ਜਾਂਦਾ ਹੈ ਉਹ ਪਹਿਲਾਂ ਸਾਰੇ ਘਰ ਦਾ ਆਪਰੇਸ਼ਨ ਕਰਦਾ। ਅਤੇ ਹੋਣਾ ਤਾਂ ਇੰਝ ਚਾਹੀਦਾ ਹੈ ਕਿ ਜਦੋਂ ਤੁਸੀਂ ਵੱਲ ਜਾਓ, ਆਪਦੇ ਦੀ ਇੱਜ਼ਤ ਨੂੰ ਆਪਦੀ ਇੱਜ਼ਤ ਸਮਝੋ, ਅਗਲੇ ਦੀ ਇੱਜ਼ਤ ਨੂੰ ਇੱਜ਼ਤ ਸਮਝੋ, ਠੀਕ ਹੈ। ਜੇ ਕਿਸੇ ਦਾ ਕੋਈ ਬੇਲੀ ਸੱਜਣ ਹੈ ਤਾਂ ਉਹਨੂੰ ਆਪਦਾ ਭਰਾ ਸਮਝੋ, ਉਹਦੀ ਇੱਜ਼ਤ ਨੂੰ ਇੱਜ਼ਤ ਸਮਝੋ। ਅਤੇ ਹੁਣ ਬਸ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਹਦਾਇਤ ਦੇਵੇ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਲਾਜ਼ਮੀ ਕਰ ਦਿਆ ਜੀ।